ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1986 ਚ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਨੇ 16 ਸਬ ਡਿਵੀਜ਼ਨ ਜਿਹੜੀਆਂ ਤਹਿਸੀਲਾਂ ਨੇ ਉਹ ਫੌਜ ਦੇ ਹਵਾਲੇ ਕਰ ਦਿੱਤੀਆਂ। ਮੈਂ ਅੱਜ ਹੀ ਦੇਖ ਰਿਹਾ ਸੀ ਬਰਨਾਲੇ ਦੀ ਘਰ ਵਾਲੀ ਜਿਹਨੇ ਜਾਪਾਨੀ ਦਾ ਲੱਪਣਾ ਬਣਾਇਆ ਹੋਇਆ ਹੈ ਔਰ ਬਰਨਾਲਾ ਵੀ ਇਹਨਾਂ ਨੂੰ ਬੜਾ ਹੁਣ ਪੰਥ ਪਿਆਰ ਜਾਗਦਾ ਹੈ ਕਿ ਜੀ RSS ਆ ਕਰ ਰਹੀ ਹੈ, ਉਹ ਕਰ ਰਹੀ ਹੈ। ਸੋ ਬਰਨਾਲਾ ਦੀ ਸਰਕਾਰ ਨੇ ਜਿੰਨੇ ਜ਼ੁਲਮ ਕੀਤੇ ਉਸ ਪੀਰੀਅਡ 'ਚ ਰੁਬੈਰੋ ਨੂੰ ਵੀ ਉਹ ਲੈ ਕੇ ਆਇਆ, ਫੌਜ ਦੇ ਹਵਾਲੇ ਵੀ ਕੀਤਾ, ਅਕਾਲ ਤਖਤ ਸਾਹਿਬ ਦੇ ਉੱਤੇ ਧਾਵਾ ਵੀ ਬੋਲਿਆ। ਉਹਦਾ ਮੁੰਡਾ ਜਿਹੜਾ ਗਗਨਦੀਪ ਕੇ ਕੀ ਨਾਂ ਸੀ, ਉਹ ਆਪਣੇ ਗੁੰਡੇ ਲੈ ਕੇ ਇੱਕ ਵਾਰੀ ਹਮਲਾਵਰ ਹੋਇਆ ਜੀ। ਸੋ ਕਿਵੇਂ ਇਹ ਲੋਕ ਆਪਣਾ ਰੰਗ ਬਦਲਦੇ ਨੇ, ਭੇਖ ਬਦਲਦੇ ਨੇ ਔਰ ਕਿਵੇਂ ਜਿਹੜੀ ਕੌਮ ਬਾਰ-ਬਾਰ ਮੂਰਖ ਬਣਦੀ ਹੈ ਇਹਨਾਂ ਲੋਕਾਂ ਦੇ ਹੱਥਾਂ 'ਚ, ਇਹ ਕਈ ਵਾਰੀ ਬੜੀ ਹੈਰਾਨੀ ਵਾਲੀ ਗੱਲ ਹੈ ਜੀ। 1986 ਦੇ ਵਿੱਚ ਹੁਣ ਅੱਜ ਜਿਹੜੇ ਬੜੇ ਕਈ ਬਹੁ ਗਿਣਤੀ ਹਿੰਦੂ ਔਰ ਉਹਨਾਂ ਦੀ ਟੋਲਰੈਂਸ ਦੀ ਗੱਲ ਕਰਦੇ ਨੇ, ਉਹ ਸੀਸਗੰਜ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਧਾਰਮਿਕ ਆਜ਼ਾਦੀ ਦੇ ਲਈ ਸ਼ਹਾਦਤ ਦਿੱਤੀ, ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਨਵੰਬਰ 84 ਚ ਵੀ ਸੀਸਗੰਜ ਤੇ ਹਿੰਦੂ ਭੀੜਾਂ ਹਮਲਾਵਰ ਹੋਈਆਂ ਜਿੱਥੋਂ ਕਿ ਸਿੱਖਾਂ ਨੇ ਡਿਫੈਂਡ ਕੀਤਾ। ਔਰ 1986 ਚ ਮੈਂ ਦੇਖ ਰਿਹਾ ਸੀ ਅੱਜ ਦੇ ਦਿਨ ਵੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਸੀ ਇਹਨਾਂ ਦਿਨਾਂ 'ਚ ਪੁਰਾਣੇ ਕੈਲੰਡਰ ਮੁਤਾਬਕ। ਔਰ ਭੀੜ ਜਿਹੜੀ ਆ ਉੱਥੇ ਉਹ ਸਿੱਖਾਂ ਦੇ ਉਸ ਤੋਂ ਕੁਝ ਦਿਨ ਪਹਿਲਾਂ ਵੀ ਸਿੱਖਾਂ ਤੇ ਅਟੈਕ ਹੋਏ, ਉਹਨਾਂ ਦੀਆਂ ਗੱਡੀਆਂ ਸਾੜੀਆਂ ਗਈਆਂ ਸੀ। 1986 ਚ ਵੀ ਉਹਨਾਂ ਨੇ ਸੀਸਗੰਜ ਤੇ ਹਮਲਾ ਕੀਤਾ ਪਰ ਸਿੱਖਾਂ ਨੇ ਡਿਫੈਂਡ ਕੀਤਾ। ਸੋ ਇਹ ਅਕਿਰਤ ਕਣਤਾ ਦੀ ਸਿਖਰ ਹੈ ਜੀ। ਅੱਜ ਦੇ ਦਿਨ ਹੀ 1992 ਚ ਪੰਥਕ ਕਮੇਟੀ ਜਿਹੜੀ ਜਿਹਨੂੰ ਡਾਕਟਰ ਸੋਹਣ ਸਿੰਘ ਕਮੇਟੀ ਕਹਿੰਦੇ ਸੀ, ਉਹਦੇ ਇੱਕ ਪੰਥਕ ਕਮੇਟੀ ਮੈਂਬਰ ਸਨ ਹਰਮਿੰਦਰ ਸਿੰਘ ਸੁਲਤਾਨਵਿੰਟ, ਉਹਨਾਂ ਦੀ ਔਰ ਨਵਰੂਪ ਸਿੰਘ ਢੋਟੀਆਂ ਜਿਹੜਾ ਇੱਕ ਜੁਝਾਰੂ ਸਿੰਘ ਸੀ, ਉਹਨਾਂ ਦੀ ਸ਼ਹਾਦਤ ਹੋਈ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1621 ਦੇ ਵਿੱਚ ਗੈਲੀਲੀਓ ਨੇ ਟੈਲੀਸਕੋਪ ਦੂਰਬੀਨ ਜਿਹੜੀ ਹੈ ਉਹ ਅੱਜ ਦੇ ਦਿਨ ਇਜਾਦ ਕੀਤੀ 1621 ਚ। ਇਮੈਜਿਨ ਕਰੋ 4 ਸਦੀਆਂ ਪਹਿਲਾਂ। 1818 ਦੇ ਵਿੱਚ ਇਲੀਨੋਇਸ ਜਿਹੜਾ ਹੈ ਉਹ ਅਮਰੀਕਾ ਦੀ 21ਵੀਂ ਸਟੇਟ ਬਣਿਆ। 1910 ਦੇ ਵਿੱਚ ਪਹਿਲੀ ਵਾਰ ਨੀਓਨ ਲਾਈਟਸ ਜਿਹੜੀਆਂ ਨੇ ਉਹ ਫਸਟ ਟਾਈਮ ਐਗਜ਼ਿਬਿਟ ਕੀਤੀਆਂ ਗਈਆਂ। 1962 ਦੇ ਵਿੱਚ ਜਿਹੜੀ ਕਮਿਊਨਿਸਟ ਪਾਰਟੀ ਦੀ ਆਫੀਸ਼ੀਅਲ ਅਖਬਾਰ ਹੈ ਪ੍ਰਵਦਾ, ਜਿਹਨੇ ਜੂਨ 84 ਦੇ ਘੱਲੂਘਾਰੇ ਦੀ ਵੀ ਸ਼ਲਾਘਾ ਕੀਤੀ ਸੀ, ਇੰਦਰਾ ਗਾਂਧੀ ਨੂੰ ਵਧਾਈ ਦਿੱਤੀ ਸੀ। 1962 ਦੇ ਵਿੱਚ ਪ੍ਰਵਦਾ ਨੇ ਪਹਿਲੀ ਵਾਰੀ ਵੈਸਟਰਨ ਆਰਟ ਜਿਹੜਾ ਪੱਛਮੀ ਆਰਟ ਹੈ ਇਹਨੂੰ ਕ੍ਰਿਟਿਸਾਈਜ਼ ਕੀਤਾ ਜੀ। 1965 ਦੇ ਵਿੱਚ ਚਰਚ ਜਿੰਨੇ ਨੇ ਉਹਨਾਂ ਦੀ ਇੱਕ ਨੈਸ਼ਨਲ ਕੌਂਸਲ ਹੈ, ਉਹਨਾਂ ਨੇ ਅਮਰੀਕਨ ਗਵਰਨਮੈਂਟ ਨੂੰ ਕੰਡੈਮ ਕੀਤਾ ਕਿ ਉਹ ਵਿਤਨਾਮ ਦੇ ਉੱਤੇ ਲਗਾਤਾਰ ਬੰਬਾਰਡਮੈਂਟ ਕਰ ਰਹੀ ਹੈ, ਉਹਨੂੰ ਬੰਦ ਕਰੇ। ਇਹ ਵੀ ਇੱਕ ਚੰਗੀ ਗੱਲ ਹੈ ਕਿ ਕਈ ਵਾਰ ਪੋਪ ਵਗੈਰਾ ਸਾਈਡ ਕਰਦੇ ਰਹੇ ਨੇ ਜ਼ਾਲਮ, ਜਿਵੇਂ ਹਿਟਲਰ ਦੇ ਵੇਲੇ ਨਾਜ਼ੀਆਂ ਦੇ ਖਿਲਾਫ ਨਹੀਂ ਬੋਲੇ, ਬਾਅਦ ਚ ਮਾਫੀ ਵੀ ਮੰਗੀ ਪੋਪ ਨੇ ਹੁਣ ਪਿਛਲੇ ਪੋਪ ਨੇ। ਪਰ ਕਈ ਵਾਰ ਜਿੱਥੇ ਹੁਣ ਜਿਵੇਂ ਫਲਸਤੀਨੀਆਂ ਦਾ ਹੋਮਲੈਂਡ ਹੈ, ਇਹਦੇ ਮਾਮਲੇ 'ਚ ਵੀ ਇਹਨਾਂ ਦਾ ਪੋਜ਼ਿਟਿਵ ਰੋਲ ਹੁੰਦਾ। ਸੋ ਇਹਨਾਂ ਨੇ 1962 ਦੇ ਵਿੱਚ ਅਮਰੀਕਾ ਨੂੰ ਕੰਡੈਮ ਕੀਤਾ ਸੀ ਵਿਤਨਾਮ ਤੇ ਬੰਬਾਰੀ ਦੇ ਲਈ। 1967 ਦੇ ਵਿੱਚ ਪਹਿਲਾ ਇਨਸਾਨੀ ਦਿਲ ਦਾ ਆਪਰੇਸ਼ਨ ਟ੍ਰਾਂਸਪਲਾਂਟ ਜਿਹੜਾ ਉਸ ਨੂੰ ਲਾਣਾ ਉਹ ਸਾਊਥ ਅਫਰੀਕਾ ਦੇ ਵਿੱਚ ਹੋਇਆ। ਡਾਕਟਰ ਕ੍ਰਿਸਚੀਅਨ ਬਰਨਾਰਡ ਨੇ ਕੀਤਾ ਔਰ ਜਿਹਨੂੰ ਹਾਰਟ ਲਾਇਆ ਗਿਆ, ਹਿਊਮਨ ਹਾਰਟ ਹੀ ਟ੍ਰਾਂਸਪਲਾਂਟ ਕੀਤਾ, ਉਹ 18 ਦਿਨ ਬੰਦਾ ਜਿਉਂਦਾ ਰਿਹਾ, ਫਿਰ ਉਹਦੀ ਮੌਤ ਹੋਈ। ਔਰ ਉਸ ਤੋਂ ਲਗਭਗ 15 ਸਾਲ ਬਾਅਦ ਫਿਰ ਯੂਟਾ ਯੂਨੀਵਰਸਿਟੀ ਦੇ ਵਿੱਚ ਇੱਕ ਆਰਟੀਫਿਸ਼ੀਅਲ ਹਾਰਟ ਟ੍ਰਾਂਸਪਲਾਂਟ ਹੋਇਆ ਔਰ ਜਿਸ ਬੰਦੇ ਦੇ ਕੀਤਾ ਉਹ ਲਗਭਗ 112 ਦਿਨ ਜਿਉਂਦਾ ਰਿਹਾ। ਸੋ ਮੈਡੀਕਲ ਹਿਸਟਰੀ ਦੇ ਵਿੱਚ ਇਹ ਡਾਕਟਰ ਬਰਨਾਰਡ ਦਾ ਇੱਕ ਨਾਂ ਹੈ ਕਿ ਉਹਨਾਂ ਨੇ ਪਹਿਲਾ ਹਾਰਟ ਟ੍ਰਾਂਸਪਲਾਂਟ ਕੀਤਾ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਦੂਸਰੀ ਹੁਣ ਲਿਵਰ ਟ੍ਰਾਂਸਪਲਾਂਟ, ਕਿਡਨੀ ਟ੍ਰਾਂਸਪਲਾਂਟ ਇਹ ਕਾਫੀ ਕਾਮਨ ਹੋ ਗਏ ਨੇ ਜੀ। 1984 ਦੇ ਵਿੱਚ ਅੱਜ ਦੇ ਦਿਨ ਭੋਪਾਲ ਗੈਸ ਟ੍ਰੈਜਡੀ ਜਿਹੜੀ 2 ਤੇ 3 ਦਸੰਬਰ ਦੀ ਮਿਡਨਾਈਟ ਨੂੰ ਹੋਈ, ਜਿਹਦੇ 'ਚ ਹਜ਼ਾਰਾਂ ਲੋਕ ਮਾਰੇ ਗਏ ਔਰ ਲੱਖਾਂ ਪ੍ਰਭਾਵਿਤ ਹੋਏ, ਅੱਜ ਤੱਕ ਵੀ ਸਫਰ ਕਰ ਰਹੇ ਨੇ। 1999 ਦੇ ਵਿੱਚ ਅਮਰੀਕੀ ਪ੍ਰੈਜ਼ੀਡੈਂਟ ਬੁਸ਼ ਤੇ USSR ਦੇ ਪ੍ਰੈਜ਼ੀਡੈਂਟ ਗੋਰਬਾਚੋਵ ਦੇ ਵਿਚਾਲੇ ਜਿਹੜੀ ਹੈ ਮਾਲਟਾ ਦੇ ਵਿੱਚ ਮੀਟਿੰਗ ਹੋਈ ਔਰ ਉਹਨਾਂ ਨੇ ਫੈਸਲਾ ਕੀਤਾ ਕਿ ਵੀ ਕੋਲਡ ਵਾਰ ਅਸੀਂ ਖਤਮ ਕਰ ਰਹੇ ਹਾਂ ਔਰ ਹੁਣ ਆਪਸੀ ਅਸੀਂ ਸਹਿਯੋਗ ਕਰਾਂਗੇ। ਸੋ ਇਹ ਵਰਲਡ ਹਿਸਟਰੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਭਾਰਤ ਨੇ ਬੰਗਲਾਦੇਸ਼ ਨਾਲ ਇੱਕ ਅਹਿਮ ਸਮਝੌਤਾ ਕਰਦਿਆਂ 162 ਜ਼ਮੀਨ ਦੇ ਟੁਕੜਿਆਂ ਦੀ ਅਦਲਾ ਬਦਲੀ ਕਰਨ ਦਾ ਫੈਸਲਾ ਕੀਤਾ ਹੈ ਜੀ। ਡਾਕਟਰ ਸਾਹਿਬ ਕੀ ਹੈ ਇਹ ਸਮਝੌਤਾ? ਦੇਖੋ, ਇਹ ਭਾਰਤ ਮਾਤਾ ਦੇ ਸਪੁੱਤਰ, ਇਹਨਾਂ ਦੀਆਂ 2014 ਚੋਣਾਂ ਤੋਂ ਪਹਿਲਾਂ ਦੀਆਂ ਸਟੇਟਮੈਂਟਾਂ ਕੱਢ ਲਓ, ਇਹਨਾਂ ਦੀ ਨੀਤੀ ਦੇਖ ਲਓ ਕੀ ਹੈ ਤੇ ਹੁਣ ਕਿਵੇਂ ਇਹ ਬਿਲਕੁਲ ਯੂ ਟਰਨ ਮਾਰ ਰਹੇ ਨੇ।
ਹੁਣ ਇਹਨਾਂ ਨੂੰ ਭਾਰਤ ਮਾਤਾ ਦੀ ਜਿਹੜੀ ਹੈ ਉਹ 1-1 ਇੰਚ ਪਵਿੱਤਰ ਨਹੀਂ ਹੈ ਜਿਵੇਂ ਇਹ ਪਹਿਲਾਂ ਸੀ ਜੀ। ਔਰ ਇਹ ਅਸਮ ਦੇ ਦੌਰੇ ਤੇ ਗਿਆ, ਮੋਦੀ ਨੇ ਇਹ ਕਿਹਾ ਕਿ ਜੀ ਅਸੀਂ ਇਹ ਸਮਝੌਤਾ ਜਿਹੜਾ ਹੈ ਉਸ ਨੂੰ ਕਰ ਰਹੇ ਹਾਂ। ਹੁਣ ਇਹ ਸਮਝੌਤਾ ਕੀ ਹੈ ਕਿ 1947 ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਡਿਵਾਈਡ ਹੋਏ, ਉਦੋਂ ਵੀ ਭਾਰਤ ਪਾਕਿਸਤਾਨ ਦੇ ਕੁਝ ਏਰੀਏ ਦੀ ਬਾਉਂਡਰੀ ਨੂੰ ਲੈ ਕੇ ਕੁਝ ਪਿੰਡ ਇੱਧਰ ਨੇ, ਆਕੂਪੈਂਸੀ ਉੱਧਰ ਹੈ, ਕੁਝ ਅੱਧੇ ਵੰਡੇ ਗਏ, ਉਹ ਝਗੜਾ ਚੱਲ ਰਿਹਾ ਸੀ। ਤੇ 1971 ਚ ਭਾਰਤ ਨੇ ਆਪਣੀ ਫੌਜ ਭੇਜ ਕੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜ ਦਿੱਤਾ, ਬੰਗਲਾਦੇਸ਼ ਬਣ ਗਿਆ। ਔਰ ਉਹੀ ਝਗੜਾ ਜਿਹੜਾ ਉਦੋਂ ਸੀ ਔਰ ਕੁਝ ਹੋਰ ਬੰਗਲਾਦੇਸ਼ ਦੀ ਟੈਰੀਟਰੀ ਦੇ ਨਾਲ ਲੱਗਦੇ ਪਿੰਡ, ਉਹਨਾਂ ਦਾ ਝਗੜਾ ਕਾਇਮ ਰਿਹਾ ਜੀ। ਔਰ ਫਿਰ ਮਾਈਗ੍ਰੇਸ਼ਨ ਦਾ ਇਸ਼ੂ ਆ ਗਿਆ। ਬੀਜੇਪੀ ਦੀ ਲਗਾਤਾਰ ਇਹ ਪਹੁੰਚ ਰਹੀ ਹੈ ਜੀ, ਇਹ ਲੱਖਾਂ ਜਿਹੜੇ ਬੰਗਾਲੀ ਆ ਰਹੇ ਨੇ, ਮੁਸਲਮਾਨ, ਇਹ ਸਾਡੀ ਆਬਾਦੀ ਨੂੰ ਬਦਲ ਰਹੇ ਨੇ, ਅਸੀਂ ਇਹਨਾਂ ਨੂੰ ਵਾਪਸ ਭੇਜਾਂਗੇ। ਔਰ ਚੋਣਾਂ ਤੋਂ ਪਹਿਲਾਂ ਵੀ ਕਿਸ ਕਦਰ ਨਫ਼ਰਤ ਜਿਹੜੀ ਹੈ ਉਹ ਮੁਸਲਮਾਨਾਂ ਦੇ ਖਿਲਾਫ, ਬੰਗਾਲੀ ਮੁਸਲਮਾਨਾਂ ਦੇ ਖਿਲਾਫ ਫੈਲਾਈ। ਮਨਮੋਹਨ ਸਿੰਘ ਸਰਕਾਰ ਦੇ ਵੇਲੇ ਇੱਕ ਸਮਝੌਤਾ ਉਹਨਾਂ ਨੇ ਆਲਮੋਸਟ ਕਰ ਲਿਆ ਸੀ ਬੰਗਲਾਦੇਸ਼ ਦੇ ਨਾਲ, ਇਲਾਕੇ ਦੇ ਉਹਨਾਂ ਪਿੰਡਾਂ ਦਾ, ਜਾਂ ਜਿਨ੍ਹਾਂ ਨੂੰ ਸ਼ਬਦ ਛਿੱਟ ਮਹਿਲ ਕਿਹਾ ਜਾਂਦਾ ਹੈ। ਔਰ ਇਹ ਉਹ ਹੈ ਕਿ ਕਿਸੇ ਦਾ ਐਨਕਲੇਵ ਇੱਧਰ ਆ ਗਿਆ, ਕਿਸੇ ਦਾ ਉੱਧਰ ਆ ਗਿਆ, ਪਰ ਉਹਨੂੰ ਬਾਰਡਰ ਨੂੰ ਸਿੱਧਾ ਨਹੀਂ ਹੋਣ ਦਿੰਦੇ। ਉਹਦੇ ਕਰਕੇ ਆਪਸ ਦੇ ਵਿੱਚ ਬਾਰਡਰ ਕਲੈਸ਼ਿਸ ਵੀ ਹੁੰਦੇ ਸੀ, ਕਈ ਵਾਰੀ ਗੋਲਾਬਾਰੀ ਵੀ ਹੁੰਦੀ ਸੀ, ਤੇ ਉਹ ਲੋਕਾਂ ਦੇ ਇੱਕਦੋਂ ਉੱਧਰ ਮਾਈਗ੍ਰੇਟ ਕਰਨ ਦਾ ਵੀ ਸੌਖਾ ਰਾਹ ਸੀ। ਪਰ ਉਦੋਂ ਅਰੁਣ ਜੇਤਲੀ ਨੇ, ਜਦੋਂ ਇਹ ਸਮਝੌਤਾ ਮਨਮੋਹਨ ਸਿੰਘ ਕਰਨਾ ਚਾਹੁੰਦਾ ਸੀ, ਉਦੋਂ ਅਰੁਣ ਜੇਤਲੀ ਨੇ, ਜਿਹੜਾ ਕਿ ਰਾਜ ਸਭਾ ਦੇ ਵਿੱਚ ਲੀਡਰ ਸੀ ਬੀਜੇਪੀ ਦਾ, ਉਹਨੇ ਕਿਹਾ ਸੀ ਕਿ ਜੀ ਇਹ ਤੁਸੀਂ ਸਮਝੌਤਾ ਕਰ ਹੀ ਨਹੀਂ ਸਕਦੇ, ਕਿਉਂਕਿ ਜਿਹੜਾ 1970ਵਿਆਂ ਦੇ ਵਿੱਚ ਸੁਪਰੀਮ ਕੋਰਟ ਨੇ ਸੰਵਿਧਾਨ ਦਾ ਮੂਲ ਢਾਂਚਾ ਲਿਖਿਆ, ਇਹ ਉਹਦਾ ਹਿੱਸਾ ਹੈ। ਤੁਸੀਂ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਕੇ ਵੀ ਇਸ ਨੂੰ ਚੇਂਜ ਨਹੀਂ ਕਰ ਸਕਦੇ, ਤੁਹਾਨੂੰ ਕੋਈ ਹੈ ਹੀ ਨਹੀਂ, ਕਿਉਂਕਿ ਸੰਵਿਧਾਨ ਨੇ ਇਹਨੂੰ ਬਲੌਕ ਕੀਤਾ ਹੋਇਆ। ਹੁਣ ਜਿਹੜਾ ਸਮਝੌਤਾ ਇਹਨਾਂ ਨੇ ਕੀਤਾ, 60 ਸਾਲ ਦਾ ਝਗੜਾ ਇਹਨਾਂ ਨੇ ਕਿਹਾ ਜੀ ਅਸੀਂ ਨਿਬੇੜ ਰਹੇ ਹਾਂ, ਉਹਦੇ ਥੱਲੇ ਇਹ ਹੈ ਕਿ 111 ਇਸ ਕਿਸਮ ਦੀਆਂ ਟੈਰੀਟਰੀਜ਼ ਜਿਹੜੀਆਂ ਭਾਰਤ ਦੇ ਕਬਜ਼ੇ 'ਚ ਨੇ, ਉਹ ਭਾਰਤ ਬੰਗਲਾਦੇਸ਼ ਨੂੰ ਦੇ ਦੇਗਾ। ਔਰ ਇਹ ਇਲਾਕਾ ਬਣਦਾ 17,160 ਏਕੜ। 17,160 ਏਕੜ ਜ਼ਮੀਨ ਇਹਨਾਂ 117 ਐਨਕਲੇਵਸ ਦੀ, ਛਿੱਟਮਹਿਲ ਦੀ, ਭਾਰਤ ਬੰਗਲਾਦੇਸ਼ ਨੂੰ ਦੇਗਾ। ਤੇ ਬਦਲੇ ਦੇ ਵਿੱਚ ਬੰਗਲਾਦੇਸ਼ ਦੇ ਕੋਲ 51 ਇਸ ਕਿਸਮ ਦੇ ਐਨਕਲੇਵ ਨੇ, ਛਿੱਟਮਹਿਲ ਨੇ, ਜਿਹਦੀ ਕੁੱਲ ਜ਼ਮੀਨ 7,110 ਏਕੜ ਬਣਦੀ ਹੈ। ਹੁਣ ਭਾਰਤ 17,160 ਏਕੜ ਬੰਗਲਾਦੇਸ਼ ਨੂੰ ਦੇ ਕੇ 7,110 ਏਕੜ ਜ਼ਮੀਨ ਵਾਪਸ ਲਏਗਾ। ਇਹਦਾ ਮਤਲਬ ਹੈ ਕਿ 10,000 ਏਕੜ ਜ਼ਮੀਨ ਇਹ ਮੋਦੀ ਸਰਕਾਰ ਬੰਗਲਾਦੇਸ਼ ਨੂੰ ਟਰੇ ਦੇ ਉੱਤੇ ਰੱਖ ਕੇ ਦੇ ਰਹੀ ਹੈ। ਵਾਹ ਵਾਹ ਭਾਰਤ ਮਾਤਾ ਦੇ ਸਪੁੱਤਰੋ, ਤੁਹਾਡੇ ਲਈ ਤਾਂ ਭਾਰਤ ਦਾ ਔਰ ਇਸ ਸਮਝੌਤੇ ਨੂੰ ਕਰਨ ਦੇ ਲਈ ਜਿਹੜਾ, ਕਿਉਂਕਿ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਕਰਨੀ ਪਏਗੀ, ਸੋ 119ਵਾਂ ਸੰਵਿਧਾਨ ਸੰਸ਼ੋਧਨ, ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਜਿਹੜਾ ਹੈ ਉਹ ਲਿਆਂਦਾ ਜਾਏਗਾ। ਸੋ ਇਹ 2 ਮਹੀਨੇ 3 ਮਹੀਨੇ ਪਹਿਲਾਂ ਤੱਕ ਕਿਸ ਕਿਸਮ ਦੇ ਦਹਾੜਨ ਵਾਲੇ ਸ਼ੇਰ ਸੀ, ਤੇ ਅੱਜ ਕਿਵੇਂ ਜਿਹੜੀ ਹੈ ਇਹਨਾਂ ਦੀ ਜਿਹੜੀ ਹੈ ਉਹ ਭਿੱਜੀ ਬਿੱਲੀ ਬਣੇ ਹੋਏ ਨੇ। ਔਰ ਜਿਹਨੂੰ ਜੇ ਥੋੜੀ ਰਸਟਿਕ ਪੰਜਾਬੀ 'ਚ ਕਹਿਣਾ ਹੋਏ ਵੀ ਕਿਵੇਂ ਹੁਣ ਪੂੰਛ ਚੱਡਿਆਂ ਦੇ ਵਿੱਚ ਦਿੱਤੀ ਹੈ ਕਿ 10,000 ਏਕੜ, ਇੱਥੇ 1-1 ਇੰਚ, ਜਦੋਂ ਕਹਿੰਦੇ ਨੇ ਭਾਰਤ ਕੀ ਏਕਤਾ ਅਖੰਡਤਾ, 1-1 इंच भारत माता का जो है वो हमारे लिए पवित्र है। ਹੁਣ ਕਿੱਥੇ ਗਿਆ ਹੈ 10,000 ਏਕੜ ਜਿਹੜੀ ਤੁਸੀਂ ਆਪਣੀ ਜ਼ਮੀਨ ਦੇਣੀ ਹੈ, 67 ਸਾਲ ਤੁਸੀਂ ਕਲੇਮ ਕੀਤਾ ਵੀ ਇਹ 10,000 ਏਕੜ ਤੁਹਾਡੇ ਨੇ, ਹੁਣ ਤੁਸੀਂ ਉਹ ਹਵਾਲੇ ਕਰ ਰਹੇ ਹੋ। ਸੋ ਇਹ ਇਹਨਾਂ ਦੇ ਜਦੋਂ ਇਹ ਕਹਿੰਦੇ ਨੇ ਕਿ ਵੀ ਇਹ ਕਹਿਣ ਤੇ ਕਰਨ ਦੇ ਵਿੱਚ ਕੀ ਫਰਕ ਹੈ, ਔਰ ਇਹ ਕਿਸ ਕਿਸਮ ਦੇ ਝੂਠੇ ਲੋਕ ਨੇ, ਕਹਿੰਦੇ ਕੀ ਨੇ ਤੇ ਕਰਦੇ ਕੀ ਨੇ, ਇਹ ਇਹਨਾਂ ਦੀ ਰਾਜਨੀਤੀ ਸਾਹਮਣੇ ਆ ਰਹੀ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਹੁਣ ਸਰੈਂਡਰ ਕਰਨ ਤੇ ਲੱਗੇ ਨੇ। ਚੀਨ ਦੇ ਸਾਹਮਣੇ ਤਾਂ ਕੁਸਕਦਾ ਹੀ ਨਹੀਂ ਨਾ ਹੈ, ਉੱਥੇ ਤਾਂ ਉਹ ਕਹਿੰਦੇ ਨੇ ਨਹੀਂ ਉਹ ਇੰਟਰੂਜਨ ਨਹੀਂ ਕੀਤਾ, ਉਹ ਜਰਾ ਭੁਲੇਖਾ ਪੈ ਜਾਂਦਾ ਹੈ ਉਹਨਾਂ ਨੂੰ ਜਦੋਂ ਉਹ ਆਉਂਦੇ ਨੇ ਆ ਕੇ ਆਪਣੇ ਝੰਡੇ ਕੱਢ ਦਿੰਦੇ ਨੇ। ਸੋ ਹੁਣੇ ਬੰਗਲਾਦੇਸ਼ ਨੂੰ ਲਗਭਗ 10,000 ਏਕੜ ਜ਼ਮੀਨ ਪਵਿੱਤਰ ਭਾਰਤ ਮਾਤਾ ਦੇ ਸਾਲੂ ਦੀ ਜਿਹੜੇ ਚ ਲਪੇਟੀ ਹੋਈ ਹੈ ਭਾਰਤ ਮਾਂ, ਉਹਨੂੰ ਵੱਢ ਕੇ 10,000 ਏਕੜ ਜਿਹੜਾ ਉਹ ਬੰਗਲਾਦੇਸ਼ ਦੇ ਹਵਾਲੇ ਕਰਨ। ਜੈ ਬੋਲੋ ਨਰਿੰਦਰ ਮੋਦੀ ਕੀ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 67 ਨੂੰ ਚੁਣਿਆ ਤੇ ਇਹ ਕਵਿਤ ਹੈ, ਰਤਨ ਪਾਰਖ ਮਿਲ ਰਤਨ ਪਰੀਖਾ ਹੋਤ, ਗੁਰਮੁਖ ਹਾਟ ਸਾਟ ਰਤਨ ਵਿਵਹਾਰ ਹੈ, ਮਾਨਕ ਹੀਰਾ ਅਮੋਲ ਮਨ ਮੁਕਤਾਹਲ ਕੈ,
गाहक चाहक लाभ लबत अपार है। शब्द सुरत अवगाहन बिसाहन को, परम निदान प्रेम नेम गुरद्वार है। गुर सिख संद मिल संगम समागम के, माया में उदास भाव तरत संसार है। जी ਜਿਵੇਂ ਭਾਈ ਗੁਰਦਾਸ ਜੀ ਦਾ ਸਟਾਈਲ ਹੈ ਕਿ ਉਹ ਗੁਰਸਿੱਖ ਔਰ ਗੁਰੂ ਦਾ ਵਿਸ਼ਵਾਸ ਔਰ ਗੁਰੂ ਕਿਵੇਂ ਖਜ਼ਾਨੇ ਬਖਸ਼ਦਾ ਹੈ ਤੇ ਸਿੱਖ ਕਿਵੇਂ ਡਿਵੋਸ਼ਨ ਦੇ ਨਾਲ ਜੇ ਗੁਰੂ ਦੇ ਵੱਲ ਮੂੰਹ ਕਰੇ ਤੇ ਗੁਰੂ ਦੀਆਂ ਬਖਸ਼ਾਂ ਦਾ ਪਾਤਰ ਬਣਦਾ ਹੈ, ਇਸ ਥਾਟ ਦੇ ਉੱਤੇ ਹੀ ਉਹਨਾਂ ਨੇ ਕਈ ਸਵਈਏ ਰਚੇ ਨੇ। ਉਹਨਾਂ ਚੋਂ ਇੱਕ ਇਹ ਸਵਈਆ ਜਿਹਦੇ ਚੋਂ ਕਹਿੰਦੇ ਨੇ ਕਿ ਰਤਨ ਪਾਰਖ ਮਿਲ ਰਤਨ ਪਰੀਖਾ ਹੋਤ, ਕਿ ਜਿਹੜਾ ਰਤਨ ਹੈ, ਜੂਲ ਹੈ, ਉਸ ਦੀ ਪਰਖ ਜਿਹੜੀ ਹੈ ਉਹ ਕੋਈ ਜੌਹਰੀ ਕਰ ਸਕਦਾ ਜਿਸ ਨੂੰ ਉਸ ਰਤਨ ਦੀ ਕੀਮਤ ਦਾ ਅਹਿਸਾਸ ਹੈ। ਤੇ ਜਦੋਂ ਕੋਈ ਰਤਨ ਦਾ ਪਾਰਖ ਆਂਦਾ ਤੇ ਰਤਨ ਦੀ ਕੀਮਤ ਪੈਂਦੀ ਹੈ। ਜੀ ਗੁਰਮੁਖ ਹਾਟ ਸਾਟ ਰਤਨ ਵਿਵਹਾਰ ਹੈ। ਇਸੇ ਤਰ੍ਹਾਂ ਜਿਹੜਾ ਗੁਰਮੁਖ ਹੈ ਉਹਨੂੰ ਸੱਚੇ ਸਤਿਗੁਰੂ ਦੀ ਪਰਖ ਹੈ ਤੇ ਉਹ ਕਿਸੇ ਹੋਰ ਹੱਟੀ ਦੇ ਉੱਤੇ ਨਹੀਂ ਰੁਲਦਾ, ਉਹ ਆ ਕੇ ਗੁਰੂ ਦੀ ਹੱਟੀ ਦੇ ਉੱਤੇ ਆਪਣਾ ਸਿਰ ਰੱਖ ਦਿੰਦਾ ਹੈ, ਆਪਣਾ ਆਪ ਰੱਖ ਦਿੰਦਾ ਹੈ। ਜਿਵੇਂ ਕਿ ਜਵਾਰੀ ਦੇ ਸਾਹਮਣੇ ਸੱਚੇ ਹੀਰੇ ਦੀ ਕੀਮਤ ਹੁੰਦੀ ਹੈ। ਮਾਨਕ ਹੀਰਾ ਅਮੋਲ ਮਨ ਮੁਖਤਾਹਲ ਕੇ, ਹੁਣ ਜਦੋਂ ਹੀਰਿਆਂ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਡਾਇਮੰਡਸ ਨੇ, ਉਹਦੇ 'ਚ ਪਰਲਸ ਨੇ, ਉਹਦੇ 'ਚ ਰੂਬੀਜ਼ ਨੇ। ਤੁਹਾਡਾ ਨਾਂ ਨੀਲਮ ਹੈ, ਵੈਸੇ ਨੀਲਮ ਵੀ ਹੀਰੇ ਨੂੰ ਵੀ ਉਹ ਵੀ ਇੱਕ ਕਿਸਮ ਦਾ ਜਿਹੜੀ ਹੈ ਉਹ ਰੂਬੀ ਔਰ ਕੀਮਤੀ ਪੱਥਰ ਹੈ। ਇਹ ਪ੍ਰੈਸ਼ੀਅਸ ਸਟੋਨਸ ਨੇ ਕਿ ਜਿਹੜਾ ਜੌਹਰੀ ਹੈ ਉਹ ਇਹ ਦੇਖਦਾ ਹੈ ਵੀ ਡਾਇਮੰਡ, ਪਰਲਸ, ਰੂਬੀਜ਼ ਇਹਨਾਂ ਸਾਰਿਆਂ ਚੋਂ ਕਿਵੇਂ ਉਹਦੀ ਉਹ ਵੱਧ ਤੋਂ ਵੱਧ ਕੀਮਤ ਜਿਹੜਾ ਹੈ ਉਹ ਹਾਸਲ ਕਰ ਸਕਦਾ, ਉਹਦੇ ਚੋਂ ਪ੍ਰੋਫਿਟ ਹਾਸਲ ਕਰ ਸਕਦੇ। ਇਸੇ ਤਰ੍ਹਾਂ ਸ਼ਬਦ ਸੁਰਤ ਅਵਗਾਹਨ ਬਿਸਾਹਨ ਕੇ, ਜਿਹੜਾ ਸਿੱਖ ਗੁਰੂ ਦਾ ਉਸ ਦੀ ਸੁਰਤ ਸ਼ਬਦ ਦੇ ਵਿੱਚ ਪੁੜੀ ਹੁੰਦੀ ਹੈ ਔਰ ਉਹ ਗੁਰੂ ਦੇ ਨਾਮ ਦੇ ਇਸ ਖਜ਼ਾਨੇ ਨੂੰ, ਜਿਵੇਂ ਜੌਹਰੀ ਜਿਹੜਾ ਉਹ ਡਾਇਮੰਡਸ, ਪਰਲਸ, ਰੂਬੀਜ਼ ਉਹਨਾਂ ਸਾਰਿਆਂ ਦੀ ਜੋ ਫਾਇਦਾ ਲੈਂਦਾ ਹੈ, ਇਵੇਂ ਸਿੱਖ ਗੁਰੂ ਦੇ ਸ਼ਬਦ ਦੇ ਵਿੱਚ ਆਪਣੀ ਸੁਰਤ ਜੋੜ ਕੇ ਆਪਣੇ ਅੰਦਰ ਨੂੰ ਮਾਲਾ ਮਾਲ ਕਰਦਾ ਜੀ। ਕਿਉਂਕਿ ਭਾਈ ਸਾਹਿਬ ਨੇ ਸਾਡੀ ਦੁਨਿਆਵੀ ਅੱਖ ਬਾਹਰਲੀ ਕੀਮਤ ਨੂੰ ਦੇਖਦੀ ਹੈ ਕਿ ਜੀ ਹੀਰੇ ਜਵਾਹਰਾਤ ਕਿੰਨੀਆਂ ਕੀਮਤਾਂ ਨੇ, ਤੇ ਉਹ ਸਾਨੂੰ ਸਮਝਾਉਣ ਲਈ ਇਹਦਾ ਅਲੰਕਾਰ ਇਸਤੇਮਾਲ ਕਰ ਰਹੇ ਨੇ। ਭਾਈ ਤੁਸੀਂ ਇਹਨਾਂ ਖਜ਼ਾਨਿਆਂ ਦੇ ਵਿੱਚ ਗਵਾਚੇ ਹੋਏ ਹੋ, ਗੁਰੂ ਦੇ ਵੱਲ ਮੂੰਹ ਕਰੋਗੇ, ਸ਼ਬਦ ਸੁਰਤ ਦਾ ਮੇਲ ਹੋਏਗਾ ਤੇ ਜਿਹੜਾ ਖਜ਼ਾਨਾ ਫਿਰ ਗੁਰੂ ਦੇਗਾ ਉਹਦੇ ਸਾਹਮਣੇ ਇਹ ਹੀਰੇ ਜਵਾਹਰਾਤ, ਮਾਣਕ, ਨੀਲਮ ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਤੇ ਅਖੀਰ 'ਚ ਭਾਈ ਸਾਹਿਬ ਕਹਿੰਦੇ ਨੇ ਪਰਮ ਨਿਦਾਨ ਗੁਰ ਸਿੱਖ ਸੰਦ ਮਿਲ ਸੰਗਮ ਸਮਾਗਮ ਕੇ, ਕਿ ਗੁਰੂ ਦਾ ਸਿੱਖ ਜਦੋਂ ਸੰਗਤ ਦੇ ਵਿੱਚ ਮਿਲ ਕੇ ਗੁਰੂ ਦੇ ਨਾਲ ਸਾਂਝ ਪਾਉਂਦਾ ਹੈ, ਮਾਇਆ ਮੈਂ ਉਦਾਸ ਭਾਵ ਤਰਤ ਸੰਸਾਰ ਹੈ, ਫਿਰ ਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਮਾਇਆ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਉਦਾਸ ਹੁੰਦਾ। ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ। ਇਹ ਸਿੱਧ ਗੋਸ਼ਟ ਸਿੱਧਾਂ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਹੁੰਦੇ ਆ ਵੀ ਪਾਣੀ ਉਸਦੇ ਖੰਭਾਂ ਨੂੰ ਪਹੁੰਚਦਾ ਨਹੀਂ ਹੈ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਰਹਿੰਦੇ ਆ ਮਾਇਆ ਤੋਂ ਸਿੱਖ ਉਦਾਸ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਗੁਰ ਸਿੱਖ ਸੰਦ ਮਿਲ ਸੰਗਮ ਸਮਾਗਮ ਕਹਿ, ਮਾਇਆ ਮੈਂ ਉਦਾਸ, ਮਾਇਆ 'ਚ ਰਹਿੰਦੇ ਆ ਉਦਾਸ ਰਹਿੰਦਾ, ਮਾਇਆ ਤੋਂ ਅੱਡ ਹੁੰਦੇ ਤੇ ਭਵ ਤਰਤ ਸੰਸਾਰ ਹੈ। ਫਿਰ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਜਿਹੜਾ ਭਵ ਸਾਗਰ ਹੈ, ਇਹ ਮਾਇਆ ਦਾ ਜਿਹੜਾ ਸੰਸਾਰ ਹੈ, ਜਿਸ ਨੂੰ ਚਾਰ ਚਫੇਰੇ ਜਿਹੜਾ ਉਹ ਅੱਗ ਹੈ ਤ੍ਰਿਸ਼ਨਾ ਦੀ, ਮਾਇਆ ਦੀ, ਸਿੱਖ ਉਸ ਚੋਂ ਨਿਰਲੇਪ ਰਹਿ ਕੇ ਇਸ ਭਵ ਸਾਗਰ ਨੂੰ ਪਾਰ ਕਰ ਜਾਂਦਾ ਤੇ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਪ੍ਰਾਪਤ ਹੁੰਦੀ ਜੀ। ਡਾਕਟਰ ਸਾਹਿਬ ਇਹ ਅੱਜ ਦਾ ਥਾਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੀ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।